ਕਿੱਥੇ ਲੈ ਆਂਦਾ ਮੈਨੂੰ? ਕੀ ਹੋਇਆ? ਕੀ ਹੋਇਆ? ਆਪ ਤੇ ਆਣਾ ਹੀ ਆਣਾ ਸੀ, ਨਾਲ ਮੈਨੂੰ ਵੀ ਲੈ ਆਂਦਾ ਇੱਥੇ ਸਾੜਨ ਵਾਸਤੇ। ਮੇਰੇ ਇੱਥੇ ਕੀ ਕੰਮ ਹੈਗਾ? ਇੱਥੇ ਤੈਨੂੰ ਕੌਣ ਸਾੜਨ ਦਾ? ਨਨਾਣ ਬੈਠੀ ਤੇਰੀ ਕੋਈ? ਨਾਨ ਬੈਠੀ। ਕਾਤੋਂ ਖਪੀ ਜਾਣ ਨਹੀਂ ਆ? ਮੈਂ ਚੱਲੀ ਸ਼ਾਪਿੰਗ ਕਰਨ। ਵਜ੍ਹਾ ਉਹ ਜਿਹੜੇ ਪੈਸੇ ਪਏ ਨੇ ਉਹਨਾਂ ਦੀ ਮੈਂ ਸ਼ਾਪਿੰਗ ਕਰਨੀ। ਉਹ ਮਰਨੀ ਆ, ਪੈਸੇ ਦਵਾ ਦਵ ਨਾ ਖਰਚ ਲਈ, ਸ਼ਾਪਿੰਗ ਕਰਨੀ ਆ। ਉਹ ਕੀ ਪਤਾ ਕਿਸੇ ਟਾਈਮ ਆ ਜਾਵੇ, ਉਹਨੂੰ ਕੋ ਥੋੜੇ ਬਹੁਤੇ ਦੇਣੇ ਹੀ ਪੈ ਜਾਣੇ ਆ। ਤੂੰ ਸਾਰੇ ਪੈਸੇ ਦਵਾ ਦਵ ਲਾਉਣ ਵੀ ਲੱਗੀ ਆ। ਤੇ ਲਾਣੇ ਨਹੀਂ, ਮੈਂ ਕੱਪੜੇ ਲੈਣ ਚੱਲੀ ਆ। ਤੇ ਅੱਗੇ ਅਖਬਾਰ ਬੰਨੀ ਆ ਤੂੰ, ਆ ਕੱਪੜੇ ਪਾਏ ਆ। ਮੈਂ ਅੰਮੀ ਵੱਲ ਜਾਣਾ 7 ਦਿਨ ਰਹਿਣ ਵਾਸਤੇ, 7 ਸੂਟ ਲਿਆ ਕੇ ਆਣੇ ਮੈਂ। ਕਿਉਂ ਜੀ, ਅੰਮੀ ਵਾਲ ਸੁੱਖ ਵਾ ਤੁਹਾਡੀ ਕਿ 7 ਦਿਨ ਰਹਿਣਾ ਵੀ ਆ, 7 ਸੂਟ ਵੀ ਲੈਣੇ? ਇੰਨੇ ਸੂਟ ਕੀ ਕਰਨੇ ਉੱਥੇ? ਸੂਟ ਪਾਣੇ ਨੇ, ਹੋਰ ਕੀ ਕਰਨੇ ਨੇ ਮੈਂ? ਓਏ ਇੰਨੇ ਸੂਟ ਤੇਰੀ ਅੰਮੀ ਦੀ ਵਰਕਸ਼ਾਪ ਆ ਜਿਹੜੇ ਜਾਂਦੇ ਸੂਟ ਨੇ ਖਰਾਬ ਹੋ ਜਾਣੇ ਸਾਰੇ। ਕਿੰਨੇ? 7। ਉਹ 7 ਸੂਟ ਤੂੰ ਰੋਜ਼ ਯਾਨੀ ਕਿ ਇੱਕ ਸੂਟ ਬਦਲੇਗੀ? ਹਾਂ, ਰੋਜ਼ ਇੱਕ ਬਦਲਣਾ। ਤੂੰ ਕਿਸੇ ਕਾਮੇ ਦੀ ਬੁੱਢੀ ਆ, ਚੌਧਰੀ ਦੀ ਨਹੀਂ ਹੈਗੀ ਜਿਹੜਾ ਰੋਜ਼ਾਨਾ ਸੂਟ ਬਦਲਣਾ। ਤੇ ਮੈਂ ਤੈਨੂੰ ਕਿਹਾ ਸੀ ਕਾਮਾ ਬਣ, ਮੇਰੀ ਤੇ ਕਿਸਮਤ ਹੀ ਖਰਾਬ ਹੀ। ਤੇਰੀ ਕਾਦੀ ਕਿਸਮਤ ਖਰਾਬ ਆ? ਮੇਕਅਪ ਤੇਰਾ ਕਾਮੇ ਨਾਲ ਵਿਆਹ ਹੋ ਗਿਆ ਮੇਰਾ। ਹਾਂ, ਆ ਤੇਰੀ ਕਿਸਮਤ ਖਰਾਬ ਆ, ਕਾਮੇ ਨਾਲ ਵਿਆਹ ਹੋ ਗਿਆ, ਮੇਕਅਪ ਤੇਰਾ ਪੂਰਾ, ਸੁਰਖੀ ਤੇਰੀ ਪੂਰੀ, ਸਾਈਡ ਪਫ ਤੂੰ ਵਾਇਆ ਵਾ। ਤੇਰੀ ਕਿੱਥੋਂ ਕਿਸਮਤ ਖਰਾਬ? ਆ ਪੇੜੇ ਵਰਗਾ ਮੂੰਹ ਲੈ ਕੇ ਬੈਠੀ ਤਾਂ ਹੈਗੀ ਆ। ਕਿਸਮਤ ਤਾਂ ਮੇਰੀ ਖਰਾਬ ਆ ਕਿ ਤੇਰੇ ਚਾਲ ਆੜ ਪੂਰੇ ਕਰਨ ਡਿਆ ਵਾ। ਆਪਣੇ ਮਾਂ ਪਿਓ ਦਾ ਪੁੱਛਦਾ ਹੀ ਕੁਛ ਨਹੀਂ ਮੈਂ। ਬਹੁਤੀਆਂ ਗੱਲਾਂ ਨਾ ਕਰ। ਤੁਸੀਂ ਸ਼ੁਰੂ ਕਰ ਲਓ। ਸ਼ੁਰੂ ਕਰ ਲਓ। ਤੈਨੂੰ ਇਸ ਲਈ ਨਾਲ ਲਿਆਂਦਾ ਸੀ ਕਿ ਉੱਥੇ ਪੈਲੀਆਂ 'ਚ ਮੇਰੇ ਨਾਲ ਮੂੰਹ ਮਾਰੀ ਕਰਨ ਲੱਗ ਨਹੀਂ ਪਈ? ਸੀ ਲੈ ਕੇ ਆਣਾ ਮੈਨੂੰ, ਮੇਰਾ ਇੱਥੇ ਪੈਲੀਆਂ ਵਿੱਚ ਕੀ ਕੰਮ ਹੈ? ਉਹ ਤੇਰੇ ਵਰਗੀਆਂ ਬੁੜੀਆਂ ਨਾ ਬੰਦਿਆਂ ਦੇ ਨਾਲ ਪੂਰਾ ਪੂਰਾ ਕੰਮ ਕਰਾਉਣ ਡਈਆਂ ਉਹ ਵਾ। ਪਿੰਡ ਦੀਆਂ ਕਰਾਂਦੀਆਂ, ਮੈਂ ਸ਼ਹਿਰ ਦੀ ਰਹਿਣ ਵਾਲੀ ਹਾਂ। ਇਹ ਸ਼ਹਿਰ ਦੀਆਂ ਬੁੜੀਆਂ ਕੰਮ ਨਹੀਂ ਕਰਦੀਆਂ ਹੁੰਦੀਆਂ? ਨਹੀਂ, ਸ਼ਹਿਰ ਦੀਆਂ ਨਹੀਂ ਕਰਦੀਆਂ, ਸਾਨੂੰ ਨਹੀਂ ਪਤਾ ਇਹਨਾਂ ਕੰਮਾਂ ਦਾ। ਇਹਨਾਂ ਕੰਮਾਂ ਦਾ ਨਹੀਂ ਪਤਾ। ਜਿਹੜੀ ਜ਼ਮੀਨ 'ਚੋਂ ਕਣਕ ਨਿਕਲਦੀ ਉਹ ਤਾਂ ਰੱਜ ਰੱਜ ਖਾਣੀ ਤੂੰ। ਸਾਰੇ ਖਾਂਦੇ ਨੇ। ਪਤਾ ਨਹੀਂ ਕਿੰਨੀਆਂ ਰੋਟੀਆਂ ਖਾਂਦੀ ਜਿਹੜਾ ਐਡਾ ਗੋਲ ਮੂੰਹ ਕੀਤਾ ਤੂੰ। ਮੇਰੀ ਇੱਕੋ ਵਾਰੀ ਗੱਲ ਸੁਣ ਲਾ, ਉਹਨਾਂ ਦੇ ਵਿੱਚੋਂ ਪੈਸਾ ਪੂਸਾ ਕੋਈ ਨਹੀਂ ਖਰਚਣਾ, ਸੁਣ ਲਿਆ? ਉਹ ਪੈਸੇ ਜਿਹੜੇ ਹੈਗੇ ਨਾ ਕਿਸੇ ਔਖੇ ਟਾਈਮ ਲਈ ਰੱਖਾਂਗੇ। ਥੋੜੇ ਜਿਹੇ ਮੈਂ ਖਰਚ ਲਏ ਵਿੱਚੋਂ। ਉਹਦਾ ਕੀ ਕੀਤਾ ਜੀ? ਪਾਰਲਰ ਚ ਗਈ ਸੀ। ਉਹ ਤੂੰ ਪਾਰਲਰ ਤੇ ਕਾਤੋਂ ਜਾਨੀ? ਆਪਣੇ ਪਿੰਡ ਦੇ ਵਿੱਚ ਐਡਾ ਅੱਛਾ ਸ਼ਹੀਦੇ ਦਾ ਹਮਾਮ ਆ, ਉੱਥੋਂ ਪਟੇ ਕਰਾ ਕੇ ਦੇਖ ਲੈ। ਉਹ ਬੰਦਿਆਂ ਵਾਲਾ, ਉਹ ਬੁੜੀਆਂ ਦਾ ਕੰਮ ਵੀ ਕਰਦਾ ਵਾ ਥੋੜਾ। ਹਾਂ, ਨਾਲੇ ਮੈਂ ਪਿੰਡ ਚ ਪਾਰਲਰ ਨਹੀਂ ਜਾਣਾ। ਹੋਰ ਕਿੱਥੇ ਜਾਣਾ ਤੂੰ? ਸ਼ਹਿਰ। ਉਹ ਤੂੰ ਮੈਨੂੰ ਲੱਗਦਾ ਜਿਹੜੇ ਪੈਸੇ ਹੈਗੇ ਝੁੱਟੀ 'ਚ ਖਰਚ ਕੇ ਬਹਿ ਜਾਣੇ ਆ। ਤੇ ਖਰਚਣੇ ਨਹੀਂ, ਪੈਸੇ ਖਰਚਣ ਵਾਸਤੇ ਹੁੰਦੇ ਨੇ। ਉਹ ਹੁੰਦੇ ਖਰਚਣੇ ਜਨਾਬ। ਮੈਂ ਤੁਹਾਨੂੰ ਖੁਦ ਇਸਲਾਮਾਬਾਦ ਲੈ ਕੇ ਜਾਊਂਗਾ, ਤੈਨੂੰ ਕੋਈ ਸ਼ਹਿਰ ਦਿਖਾਊਂਗਾ, ਤੈਨੂੰ ਕੋਈ ਫਿਲਮਾਂ ਦਿਖਾਊਂਗਾ, ਤੈਨੂੰ ਲੰਬੀ ਲੰਬੀ ਸੈਰ ਕਰਾਊਂਗਾ। ਜਦੋਂ ਦਾ ਵਿਆਹ ਹੋਇਆ ਉਦੋਂ ਦੇ ਮੈਂ ਸੋਨੇ ਵੀ ਇਸਲਾਮਾਬਾਦ ਪਤਾ ਨਹੀਂ ਕਿਦੋਂ ਲੈ ਕੇ ਜਾਣਾ। ਆ ਜਿਹੜੇ ਸਮਝਦਾਰ ਲੋਕ ਆ ਨਾ, ਉਹ ਥੋੜੇ ਥੋੜੇ ਕਰਕੇ ਪੈਸੇ ਖਰਚਦੇ ਆ। ਤੂੰ ਹਫੂ ਕਰਕੇ ਖਰਚਣ ਲੱਗੀ ਆ। ਇਸ ਦਫਾ ਹੀ ਖਰਚੇ ਨੇ, ਹਰ ਦਫਾ ਤਾਂ ਨਹੀਂ ਇਸ ਤਰ੍ਹਾਂ ਕਰਦਾ। ਉਹ ਤੂੰ ਸਰਦੀਆਂ ਦੇ ਸੂਟ ਵੀ ਤੇਰੇ ਹੈਗੇ, ਗਰਮੀਆਂ ਦੇ ਵੀ ਹੈਗੇ, ਇੰਨੇ ਸੂਟ ਬਣਾ ਕੇ ਕੀ ਕਰਨਾ ਵਾ ਤੂੰ? ਤੇ ਸੂਟ ਬੁੱਢੀਆਂ ਪਾਉਂਦੀਆਂ ਨਹੀਂ। ਇੱਧਰ ਤੋਂ ਉੱਧਰ ਦੇਖ, ਗੱਲਬਾਤ ਨਾ ਕਰੀ ਪੈਸੇ ਦੀ, ਨਾ ਕਿਤੇ ਜੋੜ ਆਣਾ ਨੇ ਬੜਾ। ਕੋਈ ਸੂਟਾਂ ਦੀ ਗੱਲ ਨਾ ਕਰੀ। ਠੀਕ ਹੈ। ਫੁੱਲ ਗਰੀਬ ਹੋ ਜਾਏ। ਇੱਕ ਤੇ ਜ਼ਮੀਨ ਦਿੱਤੀ ਪੂਰਾ ਚੋਂ ਮੂੰਹ ਵੀ ਕੱਢਿਆ ਕਰ, ਜਿੱਦਾਂ ਦੇ ਮੂੰਹ ਆ ਤੇਰੇ ਚ ਰੋਹ ਪੂਰਾ। ਵੰਸ ਬਣੀਆਂ ਗੱਲਾਂ ਕਰਦੇ ਆ, ਸਮਝਦਾ ਨਹੀਂ। ਅਸਲਾਮ ਵਾਲੇਕਮ ਜੀ। ਅਸਲਾਮ ਵਾਲੇਕਮ ਚੌਲ ਸਾਹਿਬ। ਉਹ ਕੀ ਹਾਲ ਆ ਵੀ? ਕੀ ਹਾਲ ਆ ਜੀ? ਕਿੱਦਾਂ ਜੀ? ਬੈਠੋ। ਕਿੱਦਾਂ ਜੀ, ਠੀਕ ਹੋ? ਹਾਂਜੀ ਖਰੀਅਤ ਆ? ਹਾਂਜੀ ਹਾਂਜੀ, ਖੈਰੀਅਤ। ਓਏ ਹੋ, ਮੈਂ ਆ ਰਿਹਾ ਸੀ ਭਾਜੀ ਗੱਡੀ ਤੇ, ਗੱਡੀ ਰਸਤੇ 'ਚ ਹੋ ਗਈ ਖਰਾਬ। ਤੇ ਕੋਈ ਨਹੀਂ ਚੋਰੀ, ਤੇਰਾ ਆਪਣਾ ਡੇਰਾ ਵਿਆਹ, ਤੈਨੂੰ ਲੱਸੀ ਲੁੱਸੀ ਪਈ ਉਹ ਹੈ। ਡੇਰਾ ਤੇ ਆਪਣਾ ਹੀ ਆ। ਗੱਲ ਇਹ ਕਿ ਵੀ ਲੋੜ ਵੱਡਿਆਂ ਨੂੰ ਵੀ ਪੈ ਹੀ ਜਾਂਦੀ ਹੈ। ਉਹ ਤੂੰ ਬਹਿ ਕੇ ਗੱਲ ਕਰ ਯਾਰ, ਕੋਈ ਨਹੀਂ, ਸਾਰਾ ਤੇਰਾ ਹੀ ਆ। ਹਾਂ, ਤੇਰੀ ਮਿਹਰਬਾਨੀ ਆ, ਤੇਰੇ ਜਰੀਏ ਸਾਡਾ ਵੀ ਸਮਝ ਨਹੀਂ ਆ ਰਹੀ ਕਿ ਪੈਂਦਾ ਵਾਲੇ ਪਾਸੇ ਪੈਣਾ ਕਿ ਸਰਾਣੇ ਵਾਲੇ ਪਾਸੇ ਪੈਣਾ। ਤੁਸੀਂ ਵੱਡੇ ਬੰਦੇ ਹੋ, ਤੁਸੀਂ ਬਹਿ ਜਾਓ ਬੀਬੀ, ਤੁਸੀਂ ਵੀ ਬਹਿ ਜਾਓ। ਆਓ ਲੈ ਲਾ। ਹੋਰ ਕੀ ਹਾਲ ਚਾਲ? ਬਹਿ ਜਾ ਜੀ, ਮੈਂ ਵੀ ਤੁਹਾਡੇ ਨਾਲ। ਬਹਿ ਜਾ ਯਾਰ, ਉਹਦੇ ਬਹਿ ਜਾ। ਸਾਹਿਬ ਆਏ, ਮੈਂ ਕਿਹਾ ਚਾਹ ਬਣਾਵਾਂ। ਸਭ ਕੀ ਖਾਣਾ ਪੀਣਾ? ਕੁਝ ਨਹੀਂ, ਖਾਣਾ ਪੀਣਾ ਕੋਈ ਨਹੀਂ ਯਾਰ, ਬਸ ਇਦਾਂ ਹੈ ਕਿ ਹੱਥ ਜ਼ਰਾ ਵਾਵਾ ਹੀ ਤੰਗ ਹੋ ਗਿਆ ਵੀਰੇ। ਸਹੀ ਤਾਂ ਹੈਗਾ, ਕੀ ਹੋਇਆ ਤੁਹਾਨੂੰ? ਜੇਬ ਵੱਲੋਂ ਕੀ ਪੱਠਾ ਦੁਖਦਾ ਜੇਬ 'ਚ ਨਹੀਂ ਜਾਂਦਾ? ਨਹੀਂ, ਪੈਸਿਆਂ ਵੱਲੋਂ ਹਾਲਾਤ ਜ਼ਰਾ ਤੰਗ ਹੋ ਗਏ। ਉਹ ਚੋਰ ਸਾਹਿਬ, ਇਹ ਤਾਂ ਘਰੋਂ ਘਰੇ ਸਿੱਧੀ ਸਮਝ ਆਉਂਦੀ ਗੱਲ ਤੇਰੇ, ਹਨਾ? ਘਰੋਂ ਘਰੇ ਇਹੀ ਹਾਲ ਆ ਚੋਰ ਸਾਹਿਬ। ਮੁਹਾਵਰਾ ਤਨ ਵੀ ਬੋਲੀ ਦੀ ਨਾ ਕਈ ਗੱਲਾਂ, ਉਹ ਸਮਝੀਦਾ ਹੁੰਦਾ ਇਸ ਗੱਲ ਨੂੰ। ਤੇ ਹੁਣ ਇਹ ਕਿ ਹਰ ਵਾਰੀ ਆਈਦਾ ਵੰਨ-ਸਵੰਨੇ ਬਹਾਨੇ ਜਿਹੜੇ ਨਾ, ਉਹ ਤੇ ਚੰਗੀ ਗੱਲ ਨਹੀਂ ਹੈਗੀ ਭਾਜੀ। ਤੁਹਾਡੇ ਨਾਲ ਬਹਾਨੇ ਲਾਉਂਦੇ ਚੰਗੇ ਲੱਗਦੇ ਚੋਰ ਸਾਹਿਬ ਤੁਸੀਂ। ਬਹਾਨੇ ਕਾਹਦੇ? ਤੁਹਾਨੂੰ ਪਤਾ ਹੀ ਆ, ਹੁਣ ਕਣਕ ਲਾਈ ਆ, ਅੱਲਾ ਖੈਰ ਕੀਤਾ। ਐਸੀ ਠੇਕੇ ਤੇ ਦਿੱਤੀ ਹੈ ਤੁਹਾਨੂੰ ਜ਼ਮੀਨ, ਉਸ ਤੋਂ ਬਾਅਦ ਰੋਣ ਧੋਣ ਹੀ ਸੁਣਦੇ ਪਏ ਆ। ਸਾਡੇ ਨਾ ਆਪਣੇ ਇੰਨੇ ਹਾਲਾਤ ਖਰਾਬ ਹੋਏ ਨੇ, ਸਾਲ ਬਾਅਦ ਜਾ ਕੇ ਕਿਤੇ ਪੈਸਿਆਂ ਦਾ ਮੂੰਹ ਵੇਖਣਾ। ਉਹ ਤੇ ਤੁਹਾਡੇ ਬੁੱਗੇ ਤੋਂ ਪਤਾ ਲੱਗ ਰਿਹਾ ਜੀ, ਮਾਸ਼ਾਅੱਲਾ ਹਾਲਾਤ ਤੁਹਾਡੇ ਕਿਸ ਤਰ੍ਹਾਂ ਦੇ ਆ। ਤੈਨੂੰ ਕਿਹਾ ਵੀ ਸੀ ਮੂੰਹ ਵਿਗਾੜ ਕੇ ਆਈ। ਚੋਰ ਸਾਹਿਬ ਹਾਂਜੀ, ਪਤਾ ਕੀ ਚੱਕਰ ਵਾ? ਇਹਨੂੰ ਵੀ ਕੁਝ ਖਵਾਇਆ ਪਿਆ ਕਰੋ, ਮਤਲਬ ਆਪ ਹੀ ਲੱਸੀ ਪਾਣੀ ਪੀਂਦੇ ਰਹਿੰਦੇ ਹੋ ਮੇਰਾ ਸਭ ਕੁਝ ਹੀ ਖਾਂਦੇ ਨੇ, ਬਸ ਇਹਨਾਂ ਦਾ ਮੂੰਹ ਹੀ ਇਸ ਤਰ੍ਹਾਂ ਦਾ। ਚੋਰ ਸਾਹਿਬ ਨਹੀਂ ਲੱਗਦਾ ਹੈਗਾ, ਕੀ ਕਰੀਏ? ਉਹਦਾ ਬੰਦਾ ਵੀ ਨਹੀਂ ਲੱਗ ਰਿਹਾ ਨਾ। ਇਹ ਤਾਂ ਹੁਣ ਹਾਂਜੀ, ਇਹ ਤੁਸੀਂ ਸਹੀ ਕਿਹਾ। ਇਹ ਤਾਂ ਮੈਨੂੰ ਸਾਰੇ ਕਹਿੰਦੇ ਨੇ। ਭਾਜੀ ਕੇ ਵਿਆਹ ਕੀਤਾ ਵੀਰੇ?
ਹਾਂਜੀ ਭਾਜੀ। ਭਾਜੀ ਕੀ ਵਿਆਹ ਕੀਤਾ? ਨਹੀਂ ਚੌਧਰੀ ਸਾਹਿਬ 4 ਜੀਆਂ ਚ ਕੀਤਾ ਵਾ, ਸਿਰਾ ਬੰਨ ਕੇ ਬਾਜਾ ਲੈ ਕੇ ਗਿਆ ਸੀ। ਹਾਂਜੀ ਫੋਟੋ ਨਹੀਂ ਸੀ ਭੇਜੀ ਆਪਣੀ ਵਿਆਹ ਤੋਂ ਪਹਿਲੇ ਉਧਰ? ਭੇਜੀ ਸੀ ਪਰ ਉਦੋਂ ਤੇ ਬੜੇ ਵਾਈਟ ਆਏ ਸੀ ਫੋਟੋ 'ਚ। ਆ ਜਦੋਂ ਦੀਆਂ ਤੁਹਾਡੀਆਂ ਪੈਲੀਆਂ ਠੇਕੇ ਤੇ ਲਈਆਂ ਉਸ ਤੋਂ ਬਾਅਦ ਬੇੜੇ ਗਰਕ ਹੋਏ ਆ ਜੀ। ਹਰ ਸ਼ਾਇਦ ਤਾਂ ਪੈਲੀਆਂ ਤੇ ਲੱਗ ਜਾਂਦੀ, ਇਸ ਤਰ੍ਹਾਂ ਸਾਡੀ ਤਾਂ ਆਪਣੀ ਰਕਮ ਵਿੱਚ ਲੱਗਣ ਡਈ ਆ ਚੌਧਰੀ ਸਾਹਿਬ। ਚਲੋ ਇਹ ਆ ਕਿ ਹੁਣ ਲੋੜ ਬਹੁਤ ਹੈ ਪੈਸਿਆਂ ਦੀ ਤੇ ਤੁਹਾਡੀ ਮਿਹਰਬਾਨੀ ਹੈ। ਸਾਲ ਤੋਂ ਤੁਸੀਂ ਇਦਾਂ ਹੀ ਕਰਨ ਡਏ ਆ ਕਿ ਅੱਜ ਦਿੰਨੇ ਆ, ਕੱਲ ਦਿੰਨੇ ਆ, ਪਰਸੋਂ ਦਿੰਨੇ ਆ। ਸਰੋਂ ਬੀਜੀ ਆ ਭਾਈ, ਉਹਦੇ ਕੋਈ ਪੈਸੇ ਨਹੀਂ ਆਏ। ਲੋ ਚੌਧਰੀ ਸਾਹਿਬ ਸਰੋਂ ਦੀ ਗੱਲ ਹੀ ਸੁਣ ਲਓ। ਸਰੋਂ ਇਹਨਾਂ ਹੱਥਾਂ ਨਾਲ ਆਪ ਵੱਡੀ, ਸੈਟਮੈਂਟ ਕੀਤੀ, ਸਾਰੀ ਲੱਦੀ ਲੱਦ ਕੇ ਮੈਂ ਮੰਡੀ ਵੇਚ ਕੇ ਵੀ ਆਇਆ ਚੌਧਰੀ ਸਾਹਿਬ। ਅੱਛਾ ਵੇਚ ਕੇ ਵਾਪਸੀ ਆਉਣ ਡਿਆ ਸੀ, ਇਹਦਾ ਤਾਇਆ ਓਏ ਹੋਏ ਹੋਏ ਕੀ ਹੋਇਆ? ਹੱਥੀ ਉਹਨੇ ਮੇਰਾ ਵਿਆਹ ਕੀਤਾ, ਮਿਲਣੀ ਮੇਰੀ ਉਹਨੇ ਕੀਤੀ ਸੀ ਚੌਧਰੀ ਸਾਹਿਬ। ਹੋਇਆ ਕੀ ਉਹਨੂੰ? ਇੰਜ ਕਰਕੇ ਆਪਣੇ ਘਰੋਂ ਨਿਕਲਿਆ ਵਾ ਉਹ, ਸੜਕ ਤੇ ਆਇਆ ਵਾ ਤੇ ਸਾਹਮਣੇ ਉਹਨਾਂ ਟਰੱਕ ਜਾਣ ਡਿਆ ਸੀ ਸਰੀਆਂ ਵਾਲਾ। ਅੱਛਾ ਚੌਧਰੀ ਸਾਹਿਬ ਉਹਦੇ ਸਰੀਆ ਵੱਜਾ, ਇੱਥੋਂ ਵੱਜਾ ਤੇ ਇਧਰੋਂ ਨਿਕਲ ਆਇਆ। ਓਹੋ ਸਰਕਸ ਵਾਂਗੂ, ਜਿਵੇਂ ਸਰਕਸ ਚ ਨਹੀਂ ਇਧਰੋਂ ਸਰੀਆ ਕਰਕੇ ਇੱਧਰ ਕੱਢਦੇ ਉਹ। ਅਫਸੋਸ ਵਾਲੀ ਗੱਲ ਆ ਚੌਧਰੀ ਸਾਹਿਬ, ਉਹ ਚੌਧਰੀ ਸਾਹਿਬ ਥਾਂ ਤੇ ਹੀ ਮਰ ਗਿਆ। ਓਏ ਹੋਏ। ਤੁਹਾਡੀ ਸਰੋਂ ਦੇ ਪੈਸੇ ਇਧਰ ਦੇਖ ਕੇ ਮੇਰੇ ਕੋਲ ਰਿਆ ਨਹੀਂ ਗਿਆ ਤੇ ਜ਼ਮੀਨ ਤੇ ਲਿਟਣ ਡਈ ਸੀ, ਕੰਧਾ ਚੱਟਣ ਲੱਗ ਪਈ। ਤੇ ਤੁਹਾਨੂੰ ਪਤਾ ਜਦੋਂ ਜਵਾਨ ਫੌਤਗੀ ਘਰ ਚ ਹੋਵੇ, ਜਵਾਨ ਧੀਆਂ ਕੋ ਕਿੱਥੇ ਰਿਆ ਜਾਂਦਾ ਰੋਣ ਤੋਂ ਬਗੈਰ। ਤੇ ਮੇਰਾ ਤਾਇਆ ਸੀ, ਉਹਨੇ ਮੈਨੂੰ ਹੱਥੀ ਪਾਲਿਆ, ਰੋਣਾ ਨਹੀਂ ਸੀ ਮੈਂ। ਇਹੀ ਤਾਂ ਮੈਂ ਦੱਸਣ ਲਿਆ, ਹੁਣ ਵੀ ਰੋ ਨਾ, ਹੁਣ ਮੇਰੇ ਆਂਸੂ ਆਉਣ ਡੇ, ਤੇਰੇ ਕਿਉਂ ਨਹੀਂ ਆਉਣ ਡੇ? ਰੋਜ਼ ਹੀ ਤੇ ਰੋਣੀ ਆ ਮੈਂ। ਚੌਧਰੀ ਸਾਹਿਬ ਉਹਨੂੰ ਦਫਨਾਇਆ, ਉਹਦੇ ਕੁਲਾਂ ਦਾ ਕੀਤਾ। ਯਕੀਨ ਮੰਨੋ 1.5 ਲੱਖ ਰੁਪਇਆ ਸਾਡਾ ਦੋਵਾਂ ਜੀਆਂ ਦਾ ਲੱਗ ਗਿਆ ਉੱਥੇ। ਹਲੇ ਕਿਸੇ ਕੋ ਧਾਰ ਵੀ ਫੜੇ ਨੇ, ਉਹਨੇ ਤੁਸੀਂ ਦੱਸੇ? ਜਿਹੜੇ ਧਾਰ ਫੜੇ ਉਹ ਲੈਦਾ। ਓਏ ਹੋਏ। ਚਲੋ ਸਭ ਇਦਾਂ ਦਾ ਪੈਸੇ ਆਉਂਦੇ ਆ ਤੇ ਇਦਾਂ ਲੱਗ ਜਾਂਦੇ, ਤੁਹਾਨੂੰ ਅਸੀਂ ਕੀ ਦਈਏ? ਤੁਸੀਂ ਤਾਂ ਲੈਣ ਲਾੜਾ ਮਾਸ਼ਾਅੱਲਾ ਕਾਰਾਂ ਗੱਡੀਆਂ ਵਾਲੇ ਆ। ਮੈਂ ਕਿਹਾ ਕੀ ਦੱਸਣਾ ਚੌਧਰੀ ਨੂੰ। ਉਹ ਲੇਕਿਨ ਅਸੀਂ ਵੀ ਤੇ ਇਸ ਤਰ੍ਹਾਂ ਹੀ ਚੱਲਦੀ ਮੈਂ ਤਾਂ ਜ਼ਿੰਦਗੀ। ਕਿਹਾ ਸੀ ਚੋਰੀ ਸਾਹਿਬ ਕੋ ਥੋੜੇ ਜਿਹੇ ਪੈਸੇ 50,000 ਫੜ ਲਵੋ। ਇੱਕ ਬਕੂਗਾ ਹੋਰ ਸੁਣਾ ਲੈਂਦੇ ਫੇਰ ਫੜਦੇ ਆ। ਹਾਂਜੀ ਚੌਧਰੀ ਸਾਹਿਬ। ਉਹ ਸਾਡਾ ਵੀ ਕੰਮ ਇੰਜ ਹੀ ਚੱਲਦਾ ਨਾ ਵੀਰੇ, ਜਿਵੇਂ ਠੇਕੇ ਤੇ ਤੁਹਾਨੂੰ ਦਿੱਤੀ ਇਸ ਤਰ੍ਹਾਂ ਹੋਰ ਬੰਦਿਆਂ ਨੂੰ ਵੀ ਠੇਕੇ ਤੇ ਜ਼ਮੀਨਾਂ ਦਿੱਤੀਆਂ। ਸਾਨੂੰ ਵੀ ਸਾਲ ਬਾਅਦ ਜਦੋਂ ਪੈਸੇ ਆਉਂਦੇ, ਕਣਕ ਆਉਂਦੀ ਤੇ ਫੇਰ ਹੀ ਸਾਰੀ ਖੁਸ਼ਹਾਲੀ ਆਉਂਦੀ ਆ। ਇਦਾਂ ਹੀ ਆ ਚੌਧਰੀ ਸਾਹਿਬ। ਸਾਨੂੰ ਕਿਹੜਾ ਕੋਈ ਜ਼ਮੀਨ ਦੇ ਵਿੱਚੋਂ ਪੈਸੇ ਨਿਕਲਦੇ ਆ? ਕਾਰੋਬਾਰ ਉਸ ਤੋਂ ਬਾਅਦ ਕਮਾਦ ਬੀਜਿਆ, ਉਹਦੇ ਪੈਸੇ ਵੀ ਨਹੀਂ ਆਏ ਵੀਰੇ। ਲੋ ਕਮਾਦ ਦੀ ਸੁਣ ਲਓ ਚੌਧਰੀ ਸਾਹਿਬ। ਸੁਣਾਓ ਜੀ ਆਹ ਦੇਖੋ, ਉਹ ਨਜ਼ਰ ਆ ਰਿਹਾ, ਸਿਰਫ ਆ ਰਹਿ ਗਿਆ, ਸਾਰਾ ਮੈਂ ਆਪਣੇ ਹੱਥੀਂ ਵਢਾਇਆ ਚੌਧਰੀ ਸਾਹਿਬ। ਇੰਜ ਕਰਕੇ ਕਮਾਦ ਵੇਚ ਕੇ ਆਇਆ, ਵਾਪਸ ਆਉਣ ਡਿਆ ਸੀ। ਫੇਰ ਤਾਇਆ ਕਿਹਦਾ ਸੀ? ਐਤਕੀ ਤਾਇਆ ਨਹੀਂ ਸੀ, ਹਾਂ ਸੱਸ ਮੇਰੀ, ਇਹਦੀ ਮਾਂ। ਅੱਲਾਹ ਤਾਲਾ ਜਨਤਾ ਜੀ ਘਰ ਕਰੇ ਜੀ। ਭਾਬੀ ਜੀ ਖੈਰ ਹੋਵੇ, ਖੈਰ ਹੋਵੇ। ਕੋਈ ਨਹੀਂ, ਤੁਹਾਨੂੰ ਮੇਰੇ ਨਾਲ ਬਹੁਤਾ ਹੀ ਦੁੱਖ ਹੋਣ ਡਿਆ। ਮੇਰੀ ਸੱਸ ਸੀ ਨਾ, ਮੈਨੂੰ ਤਾਂ ਦੁੱਖ ਹੈ ਵਾ। ਹਾਂਜੀ ਮੇਰੀ ਵੀ ਮਾਂ ਹੈ। ਚੌਧਰੀ ਸਾਹਿਬ ਉਹਦੇ ਕਫਨ ਦਫਨ ਤੇ ਪੈਸਾ ਲੱਗਾ। ਯਕੀਨ ਮੰਨੋ ਮੈਂ ਤੁਹਾਨੂੰ ਫੋਨ ਕਰਨ ਲੱਗਾ ਸੀ ਕਿ ਚੌਧਰੀ ਸਾਹਿਬ ਕੋਈ 10-20 ਹਜ਼ਾਰ ਰੁਪਏ ਦੀ ਹੈਲਪ ਚਾਹੀਦੀ ਹੈ, ਹੋਰ ਪਰ ਮੈਂ ਆਪ ਨੇ ਕੀਤੀ। ਮੈਂ ਕਿਹਾ ਉਹਨਾਂ ਨੇ ਕਹਿਣਾ ਜੀ ਕਮਾਦ ਦੇ ਪੈਸੇ ਕਿੱਥੇ ਗਏ? ਉਹ ਸਾਰੇ ਉੱਥੇ ਲੱਗ ਗਏ ਜੀ। ਤੇ ਅੱਗੋਂ ਕਣਕ ਬੀਜੀ ਆ ਹੁਣ। ਕਣਕ ਆ ਹੁਣ ਅੱਲਾ ਖੈਰ ਕੀਤਾ ਬੀਜੀ ਆ, ਇਹ ਵੱਢਣੀ ਆ। ਇਹ ਸਾਰੀ ਕਣਕ ਆਪਾਂ ਤੁਹਾਨੂੰ ਦੇ ਕੇ ਨਾਲ ਪੈਸੇ ਦੇ ਦੇਣੇ ਆ, ਟੈਨਸ਼ਨ ਹੀ ਕੋਈ ਨਹੀਂ। ਦੁੱਖ ਤੇਰੇ ਵੱਡੇ ਆ, ਗੱਲ ਤੇ ਤੇਰੀ ਪਰੇਸ਼ਾਨੀ ਵਾਲੀ ਆ। ਪੈਸੇ ਤੇ ਮਿਲ ਜਾਣੇ ਸੀ ਦੁੱਖ ਤਾਂ ਫੇ ਆਉਂਦੇ ਜਾਂਦੇ ਨੇ ਚੌਧਰੀ, ਇਹ ਕਿਹੜੀ ਗੱਲ ਹੁੰਦੀ? ਯਾਰ ਸ਼ਰਾਫਤ ਦੀ ਗੱਲ ਹੀ ਕੋਈ ਨਹੀਂ ਸਮਝਦਾ। ਇੰਨੀ ਵਾਰੀ ਕਿਹਾ ਵੀ ਭਾਜੀ ਸਾਡੀ ਫਸਲ ਖਰਾਬ ਹੋ ਜਾਏਗੀ, ਪਾਣੀ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਖੋਲ ਲਓ? ਇਹਨਾਂ ਨੇ 2 ਹੱਥ ਕਰਨੇ ਪੈਣੇ ਆ। ਪੈਸੇ ਲੈਣ ਵਾਲੀ 2 ਦਿਨ ਪਹਿਲੇ ਮੇਰੇ ਕੋਲ ਆ ਜਾਂਦੇ ਵੀ ਭਾਈ ਇਮਦਾਦ ਪੈਸੇ ਦੇ ਯਾਰ। ਲੈ ਕਮਾਲ ਵੀ ਸਾਰਾ ਪੜ੍ਹਨੇ ਪੈ ਗਿਆ ਵੀ ਕੀ ਇਹਨਾਂ ਦਾ ਮੈਂ ਕਰਾਂ ਯਾਰ। ਓਹੋ ਮਾੜਾ ਬੰਦਾ ਮੈਂ ਜੇ ਇਹਨਾਂ ਨੇ 2 ਹੱਥ ਕਰਨੇ ਆ, ਵੇਖੀ ਜੋ ਵੀ ਹੁੰਦਾ। ਐਸੇ ਫਿੱਕੇ ਚੌਧਰੀ ਯਾਰ, ਇਹਨਾਂ ਨੇ 2 ਹੱਥ ਕਰਨੇ ਪੈਣੇ। ਇਹਨਾਂ ਨੂੰ ਤਰੀਕੇ ਨਾਲ ਸਮਝ ਹੀ ਨਹੀਂ ਆਉਂਦੀ ਵੀ ਯਾਰ ਕੋਈ ਬੰਦਾ ਸ਼ਰੀਫ ਆਦਮੀ ਆਉਂਦਾ ਵਾ, ਠੀਕ ਹੈ ਯਾਰ ਵਕੂਵੇ ਹੁਣ ਮੈਂ ਸੱਟ ਪੈਂਦੀ ਆ ਗਰੀਬ ਆਦਮੀ। ਗੱਲਾਂ ਵੇ ਕਰਨ ਦੇ ਭਾਈ ਵਕੂਵੇ ਮੈਂ ਤੁਹਾਡੇ ਸਾਰੇ ਸੁਣ ਲਏ ਆ। ਤੇ ਮਾੜੇ ਬੰਦੇ ਦਾ ਖਿਆਲ ਹੀ ਹੈ ਨਹੀਂ। ਹੁਣ ਪੈਸੇ ਦੇ ਕੇ ਤੁਸੀਂ ਮੈਨੂੰ ਨਾ ਭੇਜਣਾ। ਤੋਂ ਵੱਡੀ ਗੱਲ ਤੇ ਕੋਈ ਨਹੀਂ ਨਾ ਹੁੰਦੀ। ਐਂਡ ਵਾਲੀ ਗੱਲ ਦੱਸੀ ਆ ਤੁਹਾਨੂੰ ਹੁਣ। ਹੁਣ ਮੈਂ ਕਿੰਨੀ ਕੁ ਵਾਰੀ ਵੇਖੀ ਜਾਵਾਂ ਮਾਂ ਦੀਆਂ ਗੱਲਾਂ। ਚੌਰ ਸਾਹਿਬ ਵਾਲੇਕੁਮ ਸਲਾਮ। ਕੀ ਹਾਲ? ਚੌਰ ਸਾਹਿਬ ਠੀਕ ਹੈ, ਅਸਲਾਮ ਵਾਲੇਕੁਮ ਜੀ। ਚਲ ਸਾਹਿਬ ਇੱਥੇ ਕੰਮ ਕਰਦਾ ਵਾ ਮੁੰਡਾ ਨਾਲ ਦੇ ਪੈਲੀਆਂ 'ਚ। ਅੱਛਾ ਮਹਿਮਾਨ ਆਏ, ਜ਼ਰਾ ਕਰਦੇ ਗੱਲ। ਚੌਰ ਸਾਹਿਬ ਮਹਿਮਾਨ ਤੁਹਾਡੇ ਸਾਡੇ ਕਾਬਿਲ ਇੱਜ਼ਤ ਆ। ਦੇਖੋ ਨਾ ਚੰਦਰਾਣੀ ਜੀ, ਫਸਲ ਇੰਨੀ ਬੜੀ ਆ ਹੈ, ਫਸਲ ਦਾ ਕੀ ਕਰਨਾ ਵਾ ਸਾਰੀ? ਤੁਸੀਂ ਨਾ ਫਿਰ ਕਿਸੇ ਦਿਨ ਆਏ ਨਾ, ਅਫਸੋਸ ਕਰਨ ਆਏ ਨੇ ਨਾ। ਉਹ ਨਹੀਂ ਚੰਦਰਾਣੀ ਜੀ, ਚੌਰ ਸਾਹਿਬ ਤੁਸੀਂ ਗੌਰ ਕਰੋ, ਸਾਰੀ ਫਸਲ ਦਾ ਸਾਡਾ ਬੇੜਾ ਗਰਕ ਹੋ ਗਿਆ ਵਾ। ਕਿਹੜੀ ਫਸਲ ਭਾਜੀ? ਉਹ ਭਾਈ ਕੋਈ ਗੱਲ ਨਹੀਂ, ਪਤਾ ਕੀ ਆ, ਉਹਦੇ ਰੌਲਾ ਬਣਿਆ ਥੋੜਾ ਵਿੱਚ। ਮੈਂ ਜਾ ਕੇ ਗੱਲ ਨੂੰ ਬੇੜੀ ਮੈਨੂੰ ਲੈਣ ਆਇਆ। ਚੌਧਰੀ ਸਾਹਿਬ ਤੁਹਾਨੂੰ ਪਤਾ ਤਾਂ ਹੈਗਾ ਵਾ ਕਿ ਇੱਥੇ ਦੇ ਲੋਕ ਵੀ ਪਿਆਰ ਕਰਦੇ ਆ। ਮੇਰੇ ਕਿੱਧਰੋਂ ਆਇਆ ਤੂੰ? ਇੱਥੋਂ ਹੀ ਆਇਆ ਵਾ ਨਾਲ ਹੀ, ਕਿਤੋਂ ਮੈਨੂੰ ਪੁੱਛੋ ਤੁਸੀਂ। ਮੇਰਾ ਮੈਂ ਪ੍ਰਾਹੁਣਾ ਵਾ ਉਹ। ਹਾਂਜੀ ਹਾਂਜੀ ਸੱਸ ਮਰੀ ਆ, ਕੋਈ ਨਹੀਂ ਕਰ ਲੈਨੇ ਗੱਲ ਤੇਰੇ ਨਾਲ। ਉਹ ਯਾਰ ਸੱਸ ਮਰੀ ਆ ਤੇ ਉਹ ਤੇ ਠੀਕ ਆ, ਸਾਰਿਆਂ ਲਈ ਦੁੱਖ ਸਾਂਝਾ ਵਾ,
ਚੌਰ ਸਾਹਿਬ ਅਸੀਂ ਕੋਈ ਅੱਲਾ ਰਹਿਮ ਕਰੇ ਇਸ ਗੱਲੋਂ ਉਹ ਤੁਹਾਡੇ ਕਰ ਦਾਂਗੇ ਦੁੱਖ ਕੰਮ 'ਚ ਤੇਰਾ। ਸ਼ਰੀਕ ਆ, ਲੇਕਿਨ ਜਿਹੜੀ ਮੇਰੀ ਫਸਲ ਦਾ ਬੇੜਾ ਗਰਕ ਹੋਣਾ ਉਹਦਾ ਕਿਹਦਾ ਕੀ ਕਰਨਾ ਵਾ? ਹੋ ਜਾਂਦਾ ਕਿੱਥੇ ਆ ਫਸਲ ਭਾਈ ਵੀਰੇ, ਕਿੱਥੇ ਆ? ਓ ਯਾਰ ਚੌਰੀ ਉਹ ਪਰਾਂ ਕਿਹੜੀ ਕਰਕੇ- ਜ਼ਮੀਨ ਦੀ ਗੱਲ ਕਰ ਰਿਹਾ ਮੈਂ ਤੂੰ? ਦੱਸਦਾ ਭਾਈ ਵਾਂ। ਤੁਹਾਨੂੰ ਪਤਾ ਹੀ ਨਹੀਂ, ਮੈਨੂੰ ਉਹਨਾਂ ਨਾਲ ਚੌਧਰੀ ਸਾਹਿਬ ਨਾਲ ਗੱਲ ਕਰਨ ਦੋ। ਉਹ ਕਾਕਾ ਵੀਰ, ਹਾਂਜੀ ਇਹ ਇਲਾਕੇ 'ਚ ਸਾਰੀ ਜ਼ਿੰਦਗੀ ਅਸੀਂ ਰਹੇ, ਜ਼ਿਮੀਦਾਰਾ ਸਿਰਫ ਅਸੀਂ ਕੀਤਾ ਚੌਰ ਇਸ ਸਾਹਿਬ ਮੈਂ ਇਲਾਕੇ ਦੱਸਦਾ 'ਚ। ਵਾਂ ਕੀ ਹੋ ਗਿਆ ਤੂੰ ਇਸ਼ਾਰਾ ਕਰ ਇੱਧਰ, ਮੈਂ ਤੈਨੂੰ ਦੱਸਾਂ ਉਹ ਜ਼ਮੀਨ ਕਿਹਦੀ ਉਹ ਹੈ। ਮੈਂ ਗੱਲ ਸਿਰਫ ਕਰ ਇੰਨਾ ਰਿਹਾ। ਇਸ਼ਾਰਾ ਕਰ। ਮੈਂ ਗੱਲ ਕਰ ਰਿਹਾ ਨਹੀਂ ਉਹ ਕਹਿ ਰਿਹਾ ਤੁਹਾਨੂੰ ਪਤਾ ਨਹੀਂ ਹੈਗਾ ਇਸ ਗੱਲ ਦਾ। ਯਾਰ ਤੂੰ ਚੁੱਪ ਕਰ ਖਾਂ, ਤੈਨੂੰ ਮੈਂ ਕਹਿਣ ਡਿਆ ਬਾਅਦ ਚ ਗੱਲ ਕਰਦੇ ਆ। ਕਿੱਥੇ ਦਾ ਜ਼ਿਮੀਦਾਰ ਆ ਤੂੰ ਕਾਕਾ? ਚੌਰ ਸਾਹਿਬ ਇਹਦਾ ਛੋਟਾ ਜੀ ਜਗ੍ਹਾ ਵਾ, ਉਹਦਾ ਰੌਲਾ ਵਾ, ਕੋ ਪਾਣੀ ਪੂਣੀ ਲਵਾਉਣ ਦਾ ਮੈਂ ਆਪੇ ਕਰਾ ਦੇਣਾ, ਤੁਸੀਂ ਕਦੋਂ ਤਤੇ ਹੋਣ ਕਿੱਥੇ ਪਾਣੀ ਲਵਾਉਣਾ? ਉਹ ਕੁਛ ਨਹੀਂ, ਤੁਸੀਂ ਆਰਾਮ ਕਰੋ। ਤੁਸੀਂ ਲੱਗਣਾ ਕਦੋਂ ਪਾਣੀ? ਜਦੋਂ ਸਾਰੀ ਫਸਲ ਦਾ ਬੇੜਾ ਗਰਕ ਹੋ ਜਾਏਗਾ, ਵੇ ਸਾਰਾ ਕਮਾਦ ਸਾਰਾ ਪੀਲਾ ਹੋ ਗਿਆ ਵਾ। ਉਹ ਪੁੱਤਰ ਮੈਨੂੰ ਦੱਸ, ਉਹ ਕਾਕਾ, ਉਹ ਵੀਰ, ਔਰ ਚੌਰ ਸਾਹਿਬ ਮੈਂ ਪੈਸੇ ਨਹੀਂ ਦੇਣਾ, ਮੇਰੇ ਪੈਸੇ ਨਹੀਂ ਹੈਗੇ ਯਾਰ। ਪੈਸੇ ਹੈਗੇ ਤੇਰੇ ਪੁੱਤਰ ਹੈਗੇ। ਰਾਣੀ ਜੀ ਤੁਸੀਂ ਦੱਸੋਗਾ ਭਾਜੀ, ਤੁਸੀਂ ਚੁੱਪ ਕਰੋ, ਤੁਹਾਨੂੰ ਇਸ ਗੱਲ ਦਾ ਹੀ ਨਹੀਂ ਪਤਾ ਹੈਗਾ। ਗੱਲ ਤੇ ਸੁਣੋ ਨਾ। ਬੈਠ ਤਾਂ ਸਹੀ। ਕਾਕਾ ਤੂੰ ਮੈਨੂੰ ਸਹੀ ਤਰ੍ਹਾਂ ਤੂੰ ਮੈਨੂੰ ਜਾਣਦਾ ਨਹੀਂ ਓ ਹੈਗਾ। ਯਾਰ ਜਾਣਦਾ ਮੈਂ ਤੁਹਾਨੂੰ ਕਿੱਦਾਂ ਜਾਣਦਾ ਹਾਂ? ਜੇ ਚੌਰ ਸਾਹਿਬ ਇੱਥੇ ਕਹੋ ਬੰਦਾ ਕਿਉਂ ਗੱਲ ਕਰ ਰਿਹਾ ਵਾ? ਉਹ ਨਹੀਂ ਕਰਦਾ ਪ੍ਰਾਹੁਣਾ, ਬਹਿ ਤੂੰ ਬਹਿ। ਮਹਿਮਾਨ ਆਏ ਨੇ। ਮਹਿਮਾਨ ਤੂੰ ਵੀ ਤਾਂ ਦੇਖ ਤੇ ਲਾਲ ਅਫਸੋਸ ਚੜਿਆ ਉਹ ਤੁਹਾਨੂੰ। ਚੌਰ ਸਾਹਿਬ ਮਹਿਮਾਨ ਹੀ ਆ, ਹੋਰ ਕੌਣ ਵਾ? ਕੀ ਹੋ ਗਿਆ ਤੁਹਾਨੂੰ? ਸਾਡੀ ਫਸਲ ਦਾ ਬੇੜਾ ਗਰਕ ਰੱਖ ਕਰਾ ਦਾਂਗੇ ਤੇਰੀ ਫਸਲ ਠੀਕ, ਤੈਨੂੰ ਕਹਿਣ ਤਾਂ ਡਿਆ ਨਹੀਂ ਤੇ ਚੌਰ ਸਾਹਿਬ ਕੋਈ ਇਨਸਾਫ ਵਾਲੀ ਗੱਲ ਕਰਿਆ ਕਰੋ ਨਾ। ਉਹ ਹੁਣ ਹੋ ਜਾਏਗਾ ਰੌਲਾ, ਕੁਛ ਨਹੀਂ ਹੁੰਦਾ। ਮਹਿਮਾਨ ਆਏ। ਕੀ ਰੌਲਾ ਕੀ ਹੈ ਤੇਰਾ ਚੌਰ ਭਾਈ? ਸਾਹਿਬ ਇਹਦਾ ਥੋੜੀ ਜਿਹੀ ਜਗ੍ਹਾ ਦਾ ਰੌਲਾ ਵਾ, ਉਹਨੂੰ ਪਾਣੀ ਉਹ ਲਵਾਉਣਾ। ਕਿੱਥੋਂ ਦਾ ਰੌਲਾ ਵਾ? ਜਗ੍ਹਾ ਸਾਰੀ ਸਾਨੂੰ ਪਤਾ ਕਿਹੜੀ ਉਹ ਪਰਾਂ ਕਰਕੇ ਹੈਗੀ, ਆਪਣੇ ਨਾਲ ਦੀ ਮੁੰਡਾ ਆਇਆ ਵਾ, ਆਪਣਾ ਬੇਲੀ ਆ, ਭਰਾ ਵਾ, ਛੋਟਾ ਵੀਰ ਪਰੇ ਵਾ, ਮੁਖਤਾਰੇ ਲਾਗੇ ਪਿੰਡ ਉਸ ਤੋਂ ਨਾਲ ਦਾ ਵਾ। ਜ਼ਿਲ੍ਹੇ ਹੋਰੀ ਜੀਲੇ ਹੁਣਾਂ ਦਾ ਆਪਣਾ ਕਜ਼ਨ ਹੀ ਲੱਗਦਾ, ਭਰਾ ਵਾ ਇਹ। ਜ਼ਿਲ੍ਹਾ ਕੀ ਲੱਗਦਾ ਤੇਰਾ? ਜ਼ਿਲ੍ਹਾ ਮੇਰਾ ਕੁਝ ਵੀ ਨਹੀਂ ਲੱਗਦਾ। ਜੀਲਾ ਕੀ ਲੱਗਦਾ? ਜੀਲਾ ਪੱਠੀ ਵਾਲੇ ਦੀ ਗੱਲ ਕਰ ਰਿਹਾ ਵਾ, ਲਾਂਤੀਆ ਤੈਨੂੰ ਪਤਾ ਨਾ ਉਹ ਚੌਰ ਸਾਹਿਬ ਗੱਲ ਇੱਥੇ ਵੱਧ ਜਾਣੀ, ਉਹਨਾਂ ਦੇ ਗੱਲ ਹੱਥੋਂ ਪਈ ਹੋ ਜਾਵੇ। ਮਹਿਮਾਨ ਬੈਠਾ ਵਾ ਯਾਰ, ਕੋਈ ਹਜਾ ਉਹ ਯਾਰ ਤੇ ਮਹਿਮਾਨ ਕੋ ਆਪਾਂ ਫੈਸਲਾ ਕਰਾ ਲੈਨੇ ਆ, ਮਹਿਮਾਨ ਕਿਤੇ ਦੌੜਿਆ ਇਸ ਗੱਲ ਤੋਂ। ਉਹ ਹੋਇਆ ਕੀ ਆ? ਕਿਉਂ ਆਪਣੀਆਂ ਰਗਾਂ ਫਲਾਈ ਜਾਂਦਾ ਕਾਕਾ? ਸਾਨੂੰ ਦੱਸ ਕੀ ਹੋਇਆ? ਆ ਚੌਰ ਸਾਹਿਬ ਜਦੋਂ ਫਸਲਾਂ ਨੂੰ ਪਾਣੀ ਨਹੀਂ ਲੱਗਣਾ ਹਾਂ। ਤੇ ਫਸਲ ਖਰਾਬ ਹੀ ਹੋਣੀ ਆ। ਕਿਹੜੀਆਂ ਫਸਲਾਂ ਨੂੰ ਪਾਣੀ ਨਹੀਂ ਲੱਗਣ ਉਹ ਡਿਆ? ਯਾਰ ਵੀ ਇਸ ਬਹਿ ਜਾ ਪਾਸੇ। ਚੌਰ ਸਾਹਿਬ, ਤੁਸੀਂ ਤਾਂ ਬੈਠੋ, ਤੁਹਾਨੂੰ ਨਹੀਂ ਉਹ ਪਰਾਂ ਦੀ ਗੱਲ ਕਰ ਰਿਹਾ, ਬੈਠੋ ਤੁਸੀਂ। ਇੱਕ ਵਾਰੀ ਕਿਹਾ ਵੀ ਤੁਸੀਂ ਪੈਸੇ ਲੈਣ ਲਈ ਆਪ ਆ ਜਾਂਦੇ ਹੋ। 2 ਦਿਨ ਪਹਿਲੇ ਮੇਰੇ ਮੱਥੇ ਲੱਗਦੇ ਵੀ ਆਓ ਆਰਾਮ ਨਾਲ ਪੈਸੇ ਲਿਆ ਤੇ ਤੁਹਾਨੂੰ ਫੌਰੀ ਦੇ ਦਿੰਦੇ ਆ। ਬੈਠੋ ਤੇ ਸਹੀ। ਕਦੇ ਤਾਂ ਬੈਠੇ ਹੀ ਆ ਚੜਾਣੀ ਜੀ, ਤੁਸੀਂ ਵੀ ਅਖੀਰ ਕਰਨ ਦੇ ਹੋ। ਉਹ ਕਾਕਾ ਆਪਣਾ ਸੁਰ ਘਟਾ ਥੋੜਾ ਜਿਹਾ, ਆਪਣਾ ਹੈਲੋ ਆਵਾਜ਼ ਘਟਾ ਆਪਣੀ, ਤੇਰੀ ਥੋੜ੍ਹਾ ਜਿਹਾ ਆਵਾਜ਼ ਹੌਲੀ ਉਹ ਬਹੁਤ ਯਾਰ ਜ਼ਿਆਦਾ। ਭਾਈ ਮੇਰਾ ਨੁਕਸਾਨ ਹੋਣਾ, ਤੁਸੀਂ ਕਹਿੰਦੇ ਆਵਾਜ਼ ਘਟਾ। ਤੂੰ ਅਜੇ ਮੈਨੂੰ ਜਾਣਦਾ ਨਹੀਂ ਹੈ। ਉਹ ਭਾਜੀ ਤੁਸੀਂ ਕੀ ਬੱਸਾਂ 'ਚ ਤੁਹਾਡੀ ਫੱਕੀ ਮਸ਼ਹੂਰ ਆ ਹੈ? ਕੋਈ ਮਾਲਸ਼ੀਆ ਮਸ਼ਹੂਰ ਹੋ ਤੁਸੀਂ, ਜਾਂ ਮੰਡੀ ਕੋਈ ਆੜਤੀਆ ਤੂੰ ਕੁਝ ਵੀ ਨਹੀਂ ਹੈਗਾ ਭਾਈ, ਤੁਹਾਨੂੰ ਮੈਨੂੰ ਕੀ ਪਤਾ ਕੌਣ ਹੈ ਯਾਰ। ਓਏ ਕੌਣ? ਮੇਰਾ ਨੁਕਸਾਨ ਹੋਣ ਡਿਆ ਵਾ ਯਾਰ। ਮਹਿਮਾਨ ਆਇਆ, ਤੂੰ ਕਿੱਦਾਂ ਬੋਲਣ ਡਿਆ? ਤੈਨੂੰ ਤਮੀਜ਼ ਨਹੀਂ ਹੈਗੀ। ਉਹ ਮੈਂ ਯਾਰ ਮਹਿਮਾਨ ਨੂੰ ਕੀ ਕਰਾਂ? ਮੇਰੇ ਘਰ ਦਾਣਾ ਪਾਣੀ ਮੁੱਕਿਆ ਪਿਆ, ਤੁਸੀਂ ਕਹਿੰਦੇ ਮਹਿਮਾਨ ਆਇਆ। ਮੈਂ ਮਹਿਮਾਨ ਨੂੰ ਅੱਗ ਲਾਉਣੀ ਯਾਰ। ਰੌਲਾ ਕੀ ਆ? ਮੈਨੂੰ ਰੌਲਾ ਦੱਸ। ਉਹ ਤੇਰਾ ਰੌਲਾ ਚੋਰੀ ਇਹਦਾ ਥੋੜਾ ਯਾਰ, ਮੈਂ ਦੱਸਦਾ ਤੈਨੂੰ, ਇੱਥੇ ਬਹਿਗਾ ਤੇ ਮੈਂ ਰੌਲਾ ਦੱਸੂਗਾ। ਕੀ ਤੇਰਾ ਕਾਕਾ? ਚੌਰ ਸਾਹਿਬ ਇੱਥੇ ਉਹ ਆਓ ਯਾਰ ਤੁਸੀਂ। ਕਾਕਾ ਕੀ ਹੁੰਦਾ ਯਾਰ? ਪਹਿਲੇ ਤਾਂ ਮੈਨੂੰ ਇਹ ਦੱਸਣਾ ਯਾਰ। ਮੈਨੂੰ ਜਾਣਦਾ ਨਹੀਂ ਹੈਗਾ ਅਜੇ। ਉਹ ਯਾਰ ਇਹ ਕੌਣ ਹੈ? ਇਹਨੂੰ ਸਮਝਾ ਯਾਰ। ਮਹਿਮਾਨ ਚੌਰੀ ਸਾਹਿਬ ਮਹਿਮਾਨ। ਉਹ ਯਾਰ ਮੈਂ ਇਹਦੇ ਨਾਲ ਹੱਥੋਂ ਪਈ ਹੋਇਆ ਨਾ, ਕਾਕਾ ਮਹਿਮਾਨ ਯਾਰ ਕਿਤੇ। ਭਾਜੀ ਉਹ ਕੈਸੀ ਮਿੱਡੀ ਸ਼ਕਲ ਆ ਤੇਰੀ, ਓ ਭਾਈ ਵੀਰੇ। ਉਹ ਕਾਕਾ ਚਦਰਾਣੀ ਜੀ ਆਪ ਦੱਸੋ ਨਾ। ਇਹਦੇ ਭਾਜੀ ਤੁਹਾਨੂੰ ਮੈਂ ਦੱਸਦਾ ਇੱਧਰ ਹੋ ਗਏ ਲੜਨ ਦੇ ਤੁਸੀਂ ਪੈਣ ਦੇ ਹੋ, ਇਹ ਇਨਸਾਫ ਕਰਨਾ ਵੇ ਇੱਕ ਗੱਲ ਦਾ। ਕਾਕਾ ਕੀ ਲੜਦੇ ਨਹੀਂ ਹੁੰਦੇ? ਐਸਾ ਮੂੰਹ ਆ ਤੇਰਾ, ਪੇਟੀ ਨੂੰ ਚੇਬਾ ਆਇਆ ਹੁੰਦਾ, ਤੈਨੂੰ ਸੁਣਦਾ ਨਹੀਂ ਤੇ ਬਹਿ ਆਰਾਮ ਨਾਲ। ਚੌਰੀ ਸਾਹਿਬ ਭੰਡਾਂ ਵਾਲੇ ਕੰਮ ਨਾ ਕਰੋ ਮੇਰੇ ਦੇਖੋ ਨਾਲ। ਭਾਜੀ ਭਾਜੀ ਬਵੋ ਤੁਹਾਨੂੰ ਦੱਸਾਂ ਗੱਲ। ਬਹਿ ਉੱਥੇ। ਬਹਿ ਜਾਂਦੇ ਚੌਰੀ ਸਾਹਿਬ, ਇੱਥੇ ਬਵੋ ਤੁਸੀਂ ਤੁਸੀਂ ਬਵੋ। ਆ ਵੇਖੋ ਨਾ ਜੀ, ਜਦੋਂ ਫਸਲ ਨੂੰ ਪਾਣੀ ਨਾ ਲੱਗੇ ਫਸਲ ਖਰਾਬ ਹੋਣੀ ਹੈ ਜਾਂ ਨਹੀਂ ਹੋਣੀ? ਜ਼ਾਹਿਰ ਹੈ ਟਾਈਮ ਸਿਰ ਪਾਣੀ ਨਹੀਂ ਲੱਗਣਾ, ਫਸਲ ਤੇ ਖਰਾਬ ਹੋਣੀ ਉਹ ਹੋ ਹੈ। ਤੇ ਫਸਲ ਦੇ ਮਾਲਕ ਜਦੋਂ ਮੇਰੇ ਕੋਲ ਇੱਕ ਦਿਨ ਪਹਿਲੇ ਆ ਕੇ ਪੈਸੇ ਲੈ, 2 ਦਿਨ ਪਹਿਲੇ ਆ ਕੇ ਪੈਸੇ ਲੈ ਜਾਂਦੇ ਆ। ਤੇ ਕਰਾਂਗੇ ਗੱਲ ਉਹਦੇ ਨਾਲ। ਅਸੀਂ ਜਦੋਂ ਪੈਸੇ ਦੇ ਦਿੰਦੇ ਆ ਫਿਰ ਪਾਣੀ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ? ਆਉਣਾ ਚਾਹੀਦਾ ਵਾ। ਰੂਟੀਨ ਜਿਹੜੀ ਹੈਗੀ ਹੈ, ਜਿਸ ਦਿਨ ਪਾਣੀ ਲੱਗਦਾ ਵਾ ਉਸ ਦਿਨ ਲੱਗਣਾ ਚਾਹੀਦਾ ਲੱਗਣਾ ਪਾਣੀ। ਤੇ ਆ ਵਿੱਚ ਕਿਤੇ ਆ ਕੇ ਚਦਰਾਣੀ ਹੁਣੀ ਆ ਕੇ ਵਿੱਚ ਫੋਨ ਕਰ ਦਿੰਦੇ ਆ, ਕਾਕਾ ਆ 20000 ਰੁਪਏ ਭੇਜ, ਅਸੀਂ ਉਦੋਂ ਵੀ ਭੇਜ ਦਈਦਾ ਵਾ। ਪਹਿਲੇ ਤੈਨੂੰ ਇਹ ਦੱਸ ਦੇ ਕਿ ਚੁਦਰਾਣੀ ਕਿਹੜੀ ਆ ਆ ਤੇ ਚੌਧਰੀ ਕਿਹੜਾ ਵਾ? ਆ ਕਮਾਦ ਲੱਗਾ ਮੇਰਾ ਉਹ ਜਿਹੜਾ, ਆਹ ਵੇਖੋ ਜਰਾ। ਆ ਜਿਹੜਾ ਆ ਪਾਣੀ ਨਹੀਂ ਆਉਂਦਾ ਫਿਰ ਮੈਂ ਲੜਨਾ ਨਹੀਂ ਯਾਰ। ਇੱਕ ਮਾਤ ਤੇਰਾ ਲੱਗਾ ਵਾ? ਹਾਂਜੀ ਚੌਰ ਸਾਹਿਬ ਮੈਂ ਸਾਰਾ ਕੰਮ ਕੀਤਾ ਆ। ਨਹੀਂ ਨਹੀਂ ਇਹ ਤੁਸੀਂ ਬਾਅਦ ਵਿੱਚ ਜ਼ਮੀਨ। ਗੱਲ ਕਰਨਾ। ਆ ਜ਼ਮੀਨ ਤੂੰ ਲਈ ਆ? ਭਾਜੀ ਮੈਂ ਲਈ ਆ ਸਾਰੀ ਚੌਰ ਨਾਲ ਹੀ ਸਾਹਿਬ, ਆਪਣੇ ਪਰਾਂ ਪਰਲੀ ਇੱਕ ਸਾਈਡ ਮਿੰਟ ਠਹਿਰ, ਕਾਲਿਆ ਚੌਰੀ ਸਾਹਿਬ ਕੋ ਠੇਕੇ ਤੇ ਲਈ ਆ। ਰੰਗ ਦੇ ਵੀ ਕਾਲਿਆ ਤੇ ਉਂਝ ਵੀ ਕਾਲਿਆ। ਖਲੋ ਜਾ, ਪਰਾਂ ਆਪਣੀਆਂ ਸਾਰੀ। ਮੈਂ ਤੇਰੇ ਇੱਕ ਦੇਣੀ, ਮੈਨੂੰ ਗੱਲ ਸੁਣਨ ਦੇ। ਅੱਛਾ ਬਾਅਦ ਵਿੱਚ ਆਣਾ। ਬਾਅਦ ਕਿਉਂ? ਮੇਰੇ ਘਰ ਬੱਚੇ ਨਹੀਂ? ਆਪਣੇ ਬੱਚਿਆਂ ਨੂੰ ਤੁਸੀਂ ਪੈਸੇ ਫੌਰੀ ਲੈਣ ਆ ਜਾਂਦੇ ਹੋ। ਮੈਂ ਆਪਣੇ ਮੇਰੇ ਬੱਚੇ ਭੁੱਖੇ ਮਾਰ ਦਵਾਂ ਮੈਂ? ਕੱਲ ਆ ਕੇ ਗੱਲ ਕਰਨਾ। ਗੱਲ ਕਿਉਂ ਕਰਨ ਗੱਲ ਚ ਦੇਣੀ ਜੀ? ਓਏ ਇਧਰ ਆ ਜਾ, ਕੈਸੀ ਚਲਾਕ ਸਾਸਰ ਦੀ ਸ਼ਕਲ ਆ ਤੇਰੀ। ਓ ਇੱਥੇ ਬੈਠ ਕੇ ਮੇਰੀ ਗੱਲ ਭਾਜੀ ਤੁਸੀਂ ਹੁਣ ਗੱਲ ਦੀ ਵੰਡ ਪਾਉਣੀ ਆ। ਪਾ ਲਈ ਬਣ। ਸੁਣ ਲਈ ਸਾਰੀ ਗੱਲ। ਅੱਛਾ। ਆ ਜ਼ਮੀਨ ਔਰ ਬੱਸ ਜਾ ਸਾਰੇ ਡੇਰਿਆਂ ਤੇ ਆਣ ਕੇ। ਬੱਸ ਉਹ ਕਮਾਦ ਸਾਰਾ ਭਾਜੀ ਮੈਂ ਲਵਾਇਆ ਵਾ। ਫੇ ਹੁਣ ਕਾ ਇਹ ਕਮਾਦ ਜਿਹੜਾ ਨਾ, ਆ ਜ਼ਮੀਨ ਹੈ ਕਮਾਦ ਵਾਲੀ, ਹਾਂਜੀ ਇਹ ਜ਼ਮੀਨ ਹੈ ਸਾਰੀ ਮੇਰੀ।
ਤੁਹਾਡੇ ਕੋਲ ਕੀ ਸਬੂਤ ਆ ਵੀ ਤੁਹਾਡੀ ਉਹ ਚੌਧਰੀ ਸਾਹਿਬ ਨੇ ਮੈਨੂੰ ਇੰਨਾ ਚੌਧਰੀ ਸਾਹਿਬ ਕੋਲ ਮੈਂ ਲਈ ਹੈ ਠੇਕੇ ਦੇ ਚੌਧਰੀ ਸਾਹਿਬ ਆਪਣੀ ਆ ਜੀ ਇਹ ਸਾਰੀ ਜ਼ਮੀਨ ਜਿੰਨੀ ਵੀ ਆਪਣੀ ਆ ਤਾਂ ਮੁੰਡਾ ਨਾਲ ਐਵੇਂ ਰੌਲਾ ਪਾਉਣਾ ਭਾਈ, ਤੂੰ ਆਈ ਕੱਲ ਨੂੰ ਗੱਲ ਕਰ ਓ ਯਾਰ ਕੱਲ ਨਹੀਂ ਆਉਣਾ ਚੌਧਰੀ ਸਾਹਿਬ ਮੈਂ ਇਹਨਾਂ ਨੂੰ ਪੈਸੇ ਦੇਣਾ ਇਸ ਜ਼ਮੀਨ ਦੇ ਚੌਧਰੀ ਸਾਹਿਬ ਥੱਬੂ ਪੈਸਿਆਂ ਦੇ ਦੇਣਾ 3 ਸਾਲ ਹੋ ਗਏ ਮੈਨੂੰ ਜ਼ਲੀਲ ਕਰਨ ਡਏ ਆ ਅੱਛਾ 3 ਸਾਲ ਤੋਂ ਤੂੰ ਲਈ ਆ ਜ਼ਮੀਨ ਹਾਂਜੀ ਠੇਕੇ ਤੇ ਹਾਂਜੀ ਇਹ ਚੌਧਰੀ ਦੱਸਣਾ ਸਾਹਿਬ ਕੋਲੋਂ ਚੌਧਰੀ ਸਾਹਿਬ ਵੀ ਚਧਰਾਣੀ ਨੂੰ ਵੀ ਵਿੱਚ ਇਸ ਗੱਲ ਦੇ ਹੈਗੇ ਆ ਵਾਹ 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 ਤੇਰਾ ਮੈਂ ਹੁਣ ਮੈਂ ਕਰਨਾ ਤੇਰਾ ਇਲਾਜ ਉਹ ਆਪਣੀ ਆ ਜੀ ਸਾਰੀ ਜਗ੍ਹਾ ਹੀ ਆਪਣੀ ਸਾਰੀ ਜ਼ਮੀਨ ਜਾਇਦਾਦ ਹੀ ਆਪਣੀ ਆ ਹੁਣ ਤੇਰਾ ਮੈਂ ਕਰ ਲੈਣਾ ਇਲਾਜ ਯਾਰ ਆ ਕੀ ਹੋਣ ਡਿਆ ਵਾ? ਚਦਰਾਣੀ ਐ ਮੈਂ ਤੈਨੂੰ ਕੀ ਕਵਾਂ ਹੁਣ ਔਰਤ ਜ਼ਾਤ ਆ ਤੇਰਾ ਹੁਣ ਮੈਂ ਕੀ ਕਰ ਲਵਾਂ ਸੱਸ ਮਰੀ ਆ ਜੀ ਸੱਸ ਤੇਰੀ ਵੀ ਮਰ ਜਾਣੀ ਐ ਤੇ ਨਾਲ ਉਹਦੀ ਮਰਿਆ ਸਾਡੇ ਘਰ 'ਚ ਲਾਸ਼ਾਂ ਆ ਪਈਆਂ ਜਾ ਹੋਈਆਂ ਤੈਨੂੰ ਮੈਂ ਥਾਣੇ ਲੈ ਕੇ ਜਾਣਾ ਥਾਣੇ ਕਾਹਤੋਂ ਜਾਣਾ ਗੱਲ ਕੀ ਮੈਨੂੰ ਕੋਈ ਦੱਸੋ ਜੀ ਕਾਕਾ ਜ਼ਮੀਨ ਸਾਰੀ ਮੇਰੀ ਆ ਮੈਂ ਇਹਨੂੰ ਆ ਜਿਹੜਾ ਨਾ ਆ ਕਾਲੇ ਮੂੰਹ ਵਾਲਾ ਇਹ ਤਾਂ ਕਹਿੰਦਾ ਮੈਂ ਚੌਧਰੀ ਇੱਥੇ ਆ ਜ਼ਮੀਨ ਸਾਰੀ ਮੇਰੀ ਹੈ ਤੇ ਉਹ ਕਹਿੰਦਾ ਇਹਨੂੰ ਮੈਂ ਦਿੱਤੀ ਐ ਠੇਕੇ ਤੇ 3 ਸਾਲ ਹੋ ਗਏ ਆ ਮੇਰੇ ਕੋਲ 2 ਲੱਖ ਰੁਪਇਆ ਲੈਣ ਦੇ ਇੱਥੇ ਦਾ ਮਹੀਨੇ ਦਾ ਘਰ 'ਚ ਜਵਾਨ 2 ਲਾਸ਼ਾਂ ਚੌਧਰੀ ਸਾਹਿਬ ਪਹਿਲਾਂ ਸੱਸ ਮਰੀ ਪਹਿਲਾਂ ਤਾਇਆ ਮਰਿਆ ਫਿਰ ਮੇਰੀ ਸੱਸ ਮਰੀ ਆ ਤੇ ਪੈਸਾ ਤਾਂ ਸਾਰਾ ਉੱਥੇ ਲੱਗਣ ਡਿਆ ਆ ਤਾਂ ਮੁੰਡਾ ਆਪਣਾ ਮੈਨੂੰ ਆਪੇ ਸਾਂਭ ਲਾਂਗੇ ਬੜੀ ਕਵਾਂ ਜਦੋਂ ਮੈਂ ਜਾਣਾ ਜ਼ਮੀਨ ਤੇ ਤਿਆਰ ਹੋ ਕੇ ਬੈਠੀ ਹੁੰਦੀ ਮੰਜੇ ਤੇ ਆ ਚੌਧਰੀ ਬਣ ਕੇ ਬੈਠਾ ਹੁੰਦਾ ਆ ਸਾਰੀਆਂ ਰਸੀਦਾਂ ਮੇਰੇ ਕੋਲ ਹੈਗੀਆਂ ਚੌਧਰੀ ਸਾਹਿਬ ਜ਼ਮੀਨ ਦੀਆਂ ਜਿੰਨੇ ਵੀ ਰਕਮ ਦਿੱਤੀ ਹੋਈ ਇਹਨਾਂ ਨੂੰ ਚੌਧਰੀ ਸਾਹਿਬ ਝੂਠ ਬੋਲਦਾ ਪਿਆ ਉਹ ਕਾਤੋਂ ਇਹਨਾਂ ਬੋਲੀ ਜਣਾ ਕਹਦਾ ਗਿੱਲੀ ਰੱਦੀ ਵਰਗਾ ਮੂੰਹ ਆ ਤੇਰਾ ਤੈਨੂੰ ਮੈਂ ਕਹਿਣ ਡਿਆ ਮੈਂ ਤੇਰੇ ਨਾਲ ਗੱਲ ਕਰਦਾ ਜੇ ਇਹਨਾਂ ਨੂੰ ਜਾਲਾਂ ਦੇ ਤੂੰ ਨਾ ਜੁਗਤਾ ਨਾ ਕਰ ਇੱਥੇ ਮਜ਼ਾਕ ਨਹੀਂ ਚੱਲਣ ਡਿਆ ਘਰ ਦੇ ਵਿੱਚ ਜਵਾਨ ਲਾਸ਼ਾਂ ਚੌਧਰੀ ਸਾਹਿਬ ਜਦੋਂ ਆਈਆਂ ਹੁਣ ਪੈਸਾ ਸਾਰਾ ਉੱਥੇ ਲੱਗ ਜਾਂਦਾ ਵਾ। ਜਵਾਨ ਲਾਸ਼ਾਂ ਤੈਨੂੰ ਮੈਂ ਕਹਿਣ ਡਿਆ ਵਾ ਤੈਨੂੰ ਹੋਰ ਮਾਰੋ ਇਹਨਾਂ ਨੂੰ ਇੱਕ ਮਿੰਟ ਠਹਿਰ ਜਾ ਤੂੰ ਅੱਗੇ ਟਿੱਕੇ ਖਲੋ ਜਾ ਹੁਣ ਚੌਧਰੀ ਸਾਹਿਬ ਮੈਂ ਜਦੋਂ ਨਹੀਂ ਤੈਨੂੰ ਕਿਹਾ ਕਿਨੇ ਪਹਿਲੇ ਤੂੰ ਪਤਾ ਕੀਤਾ ਜ਼ਮੀਨ ਜਾਇਦਾਦ ਕਿਹਦੀ ਹੈਗੀ ਸਾਰੀ ਉਹ ਮੇਰੇ ਕੋਲ 3 ਸਾਲ ਹੋ ਗਏ ਪੈਸੇ ਲੈਣ ਨੂੰ ਇੱਥੇ ਬਹਿ ਕੇ ਬੰਦਿਆਂ 'ਚ ਗੱਲ ਹੋਈ ਸੀ ਤੁਸੀਂ ਝੂਠ ਬੋਲਣ ਦੇ ਝੂਠ ਕਾਹਦਾ ਸਾਡੇ ਤੇ ਹਾਂਜੀ ਇਹਨਾਂ ਦੀ ਸਾਰੀ ਜਗ੍ਹਾ ਚਲੋ ਜਾ ਕੱਪੜੇ ਬੰਨੇ ਬੁੰਦੇ ਚੁੱਕ ਤੇ ਚਲੋ ਨਿਕਲੋ ਇੱਥੋਂ ਚੌਧਰੀ ਸਾਹਿਬ ਮੇਰੇ ਦੇ ਪੈਸੇ ਲੱਗੇ ਮੇਰੇ ਪੈਸੇ ਵਾਪਸ ਨਿਕਲ ਜਾ ਮੈਂ ਕਹਿਣਾ ਜੇ ਪੈਸੇ ਲੱਗੇ ਮੇਰੇ ਮੈਂ ਕਹਿੰਦੇ ਆ ਤੇ ਮੈਨੂੰ ਛੱਡ ਦਿਓ ਅੱਗੇ ਚਲੋ